व्यूअर्स वेलकम बैक इन आवर प्रोग्राम। जी डॉक्टर साहब, अगले इशू बारे तुहाडे विचार जानांगे। जी डॉक्टर साहब, की कहना चाहोगे तुसीं? देखो, ਜਦੋਂ ਅਸੀਂ ਸਿੱਖ ਧਰਮ ਬਾਰੇ ਗੱਲ ਕਰਦੇ ਹਾਂ, ਹਾਲਾਂਕਿ ਹਰ ਇੱਕ ਨੂੰ ਆਪਣੇ ਧਰਮ ਤੇ ਮਾਣ ਹੋਣਾ ਵੀ ਚਾਹੀਦਾ ਜੀ, ਔਰ ਟਰੂਥਫੁਲੀ ਆਪਣੀਆਂ ਵੈਲਿਊਜ਼ ਨੂੰ ਅੱਗੇ ਤੋਰਨਾ ਚਾਹੀਦਾ। ਪਰ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਨੂੰ ਜਗਤ ਗੁਰੂ ਜ਼ਾਹਰ ਪੀਰ ਜਗਤ ਗੁਰੂ ਬਾਬਾ ਔਰ ਸਿੱਖ ਧਰਮ ਨੂੰ ਸਿੱਖ ਮਜ਼ਹਬ ਨੂੰ ਮਾਡਰਨ ਟਾਈਮ ਦੇ ਵਿੱਚ ਵੀ ਉਸ ਦੀ ਰੈਲੇਵੈਂਸ, ਉਸ ਦਾ ਅਗਾਂਹ ਵਧੂ ਹੋਣਾ, ਪ੍ਰੋਗਰੈਸਿਵ ਹੋਣਾ, ਔਰਤਾਂ ਦੇ ਹੱਕਾਂ ਦੀ ਗੱਲ, ਯੂਨੀਵਰਸਲਿਜ਼ਮ ਦੀ ਗੱਲ, ਔਰ ਬਹੁਤ ਵਾਰ ਜਦੋਂ ਕਈਆਂ ਦੀ ਇਹ ਵਿਸ਼ ਹੁੰਦੀ ਹੈ ਜੀ ਜਾਂ ਕਹਿਣਗੇ ਜੀ ਸਾਰੀ ਦੁਨੀਆ ਸਿੱਖ ਬਣ ਜਾਏ ਜਾਂ ਬਣ ਜਾਏਗੀ, ਤੇ ਮੇਰਾ ਇਹ ਕਹਿਣਾ ਹੁੰਦਾ ਹੈ ਵੀ ਆਲਰੇਡੀ ਜਿਹੜੇ ਦੁਨੀਆ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਹੋਏ, UN ਕਨਵੈਨਸ਼ਨਸ ਹੋਣ, ਇੰਟਰਨੈਸ਼ਨਲ ਲਾਅ ਹੋਣ ਜੀ, ਉਹ ਉਹਨਾਂ ਵੈਲਿਊਜ਼ ਦੇ ਉੱਤੇ ਹੀ ਨੇ ਜਿਹੜੀਆਂ ਸਿੱਖ ਧਰਮ ਦੀਆਂ ਵੈਲਿਊਜ਼ ਨੇ। ਕਿ ਆਲਰੇਡੀ ਸਿੱਖ ਧਰਮ ਦੇ ਸਿਧਾਂਤਾਂ ਨੂੰ ਦੁਨੀਆ ਦੇ ਵਿੱਚ ਇੱਕ ਮਨੁੱਖੀ ਪਰਿਵਾਰ ਦੇ ਤੌਰ ਤੇ, ਕਿਉਂਕਿ ਇਹਨਾਂ ਸਿਧਾਂਤਾਂ ਦਾ ਆਧਾਰ ਸੀ ਮਨੁੱਖਤਾ, ਇਨਸਾਨੀਅਤ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ, ਉਹਦੇ ਚ ਬਰਾਬਰੀ ਵੀ ਸੀ, ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਹਰ ਇੱਕ ਦੇ ਲਈ ਬਰਾਬਰ ਦੇ ਹੱਕਾਂ ਦੀ ਗੱਲ ਵੀ ਸੀ, ਇਨਸਾਫ ਦੀ ਗੱਲ ਵੀ ਸੀ, ਦੂਸਰਿਆਂ ਨੂੰ ਧਰਮਾਂ ਦੀ ਆਜ਼ਾਦੀ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਧਰਮ ਦੀ ਚਾਦਰ ਸੀ। ਔਰ ਜਿਹੜੀਆਂ ਦੂਸਰੀਆਂ ਵੈਲਿਊਜ਼ ਵੀ, ਜਿਵੇਂ ਅੱਜ ਜਦੋਂ ਦੁਨੀਆ ਦੇ ਵਿੱਚ ਡਿਬੇਟ ਸਿਗਰਟਸ ਦੇ ਉੱਤੇ, ਤੰਬਾਕੂ, ਕਿਉਂਕਿ ਸਿਗਰਟ ਤਾਂ ਉਹਦੀ ਇੱਕ ਫਾਰਮ ਹੈ, ਉਹਦਾ ਹੁੱਕਾ ਔਰ ਹੋਰ ਬਹੁਤ ਸਾਰੇ ਪਾਈਪ, ਬੀੜੀ, ਕਈ ਤੌਰ ਤਰੀਕੇ ਸੀ। ਹੁਣ ਇਹ ਬੇਸ਼ੱਕ ਇੱਥੋਂ ਹੀ ਗਿਆ ਤੰਬਾਕੂ, ਨੇਟਿਵ ਅਮਰੀਕਨਸ ਦਾ ਯੂਜ਼ ਸੀ ਔਰ ਈਸਟ ਇੰਡੀਆ ਕੰਪਨੀ ਵੱਲੋਂ ਜਹਾਂਗੀਰ ਦੇ ਵੇਲੇ ਉੱਥੇ ਜਹਾਂਗੀਰ ਨੂੰ ਈਸਟ ਇੰਡੀਆ ਕੰਪਨੀ ਨੇ ਦਿੱਤਾ ਔਰ ਬੜੀ ਤੇਜ਼ੀ ਨਾਲ ਸਪਰੈਡ ਹੋਇਆ ਜੀ। ਔਰ ਇਹ ਮੈਂ ਸਮਝਦਾ ਵੀ 10ਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕਰਕੇ ਜਿਹੜੀਆਂ 4 ਕੁਰੈਤਾਂ ਜਿਹੜੀਆਂ ਸਿੱਖ ਦੇ ਲਈ ਬਵਰਜਤ ਨੇ, ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਜਾਂ ਜਿਨ੍ਹਾਂ ਨੂੰ ਦੀ ਜੇ ਉਹ ਕਰਦਾ ਤੇ ਉਹ ਸਿੱਖ ਨਹੀਂ ਰਹਿੰਦਾ, ਉਹਨਾਂ ਦੇ ਵਿੱਚ ਇੱਕ ਤੰਬਾਕੂ ਹੈ। ਇਸ ਲਈ ਤੰਬਾਕੂ ਦਾ ਇਸਤੇਮਾਲ ਉਸ ਹੱਦ ਤੱਕ ਕੰਡੈਮਨੇਬਲ ਹੈ ਜਿਵੇਂ ਕੇਸਾਂ ਦਾ ਕਤਲ ਕਰਨੇ, ਜੋ 4 ਕੁਰੈਤਾਂ ਚ ਉਸ ਦੇ ਬਰਾਬਰ ਹੈ। ਹੁਣ ਇਹ 3 ਸਦੀਆਂ ਪਹਿਲਾਂ ਦੀ ਗੱਲ ਹੈ ਔਰ ਲੰਬਾ ਵਕਤ ਜਿਹੜਾ ਅਸੀਂ ਇਹ ਵੀ ਦਾਅਵੇ ਨਾਲ ਕਹਿ ਸਕਦੇ ਹਾਂ ਅੱਜ ਵੀ ਕਿ ਸਿੱਖ ਕਿਸਾਨਾਂ ਨੇ ਭਾਵੇਂ ਭੁੱਖ ਪਿਆਸ ਕੱਟੀ ਹੋਏਗੀ, ਉਹਨਾਂ ਨੇ ਕਦੇ ਤੰਬਾਕੂ ਦੀ ਖੇਤੀ ਨਹੀਂ ਕੀਤੀ ਜੀ। ਭਾਵੇਂ ਇੱਕ ਜ਼ਮਾਨਾ ਸੀ ਔਰ ਸ਼ਾਇਦ ਹੁਣ ਵੀ ਉਹਦੀ ਵੱਧ ਕੀਮਤ ਮਿਲਦੀ ਹੋਏਗੀ ਕਿਉਂਕਿ ਐਕਸਪੈਂਸਿਵ ਰਿਹਾ। ਹੁਣ ਇਹ ਹੌਲੀ ਹੌਲੀ, ਔਰ ਇੱਕ ਜ਼ਮਾਨਾ ਸੀ ਕਿ ਅਮਰੀਕਾ ਜਿਹੜੀਆਂ ਐਡਵਰਟਾਈਜ਼ਮੈਂਟ ਕੰਪਨੀਆਂ ਤੰਬਾਕੂ ਐਜ਼ ਏ ਹੈਲਥ ਪ੍ਰੋਡਕਟ ਮਾਰਕੀਟ ਕੀਤਾ ਜਾਂਦਾ ਸੀ ਕਿ ਸਿਹਤ ਲਈ ਚੰਗਾ ਹੈ ਔਰ ਐਡਵਰਟਾਈਜ਼ਮੈਂਟ ਉਸ ਲਾਈਨ ਤੇ ਹੁੰਦੀ ਸੀ। ਔਰ ਇਹ ਅਮਰੀਕਾ 'ਚ ਸਭ ਤੋਂ ਵੱਡਾ ਲਾ ਸੂਟ ਮਲਟੀ-ਬਿਲੀਅਨ ਡਾਲਰ ਦਾ ਤੰਬਾਕੂ ਕੰਪਨੀਆਂ ਦੇ ਖਿਲਾਫ ਜਿੱਤਿਆ ਗਿਆ, ਕਿਉਂਕਿ ਜਦੋਂ ਰਿਸਰਚ ਵੀ ਆਣੀ ਸ਼ੁਰੂ ਹੋਈ ਕਿ ਤੰਬਾਕੂ ਕਿਵੇਂ ਲੰਗ ਕੈਂਸਰ ਕਰਦਾ ਹੈ, TB ਕਰਦਾ ਹੈ, ਔਰ ਕੱਲਾ ਸਿਰਫ ਤੰਬਾਕੂ ਦਾ ਇਸਤੇਮਾਲ ਕਰਨ ਵਾਲਾ ਹੀ ਨਹੀਂ, ਪੈਸਿਵ ਇਨਹੇਲਰ ਜਿਸ এনवायरमेंट ਦੇ ਵਿੱਚ ਉਹ ਤੰਬਾਕੂ ਇਸਤੇਮਾਲ ਹੋ ਰਿਹਾ ਉਹਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ। ਤੇ ਫਿਰ ਇਹ ਬੈਨ ਦੀ ਲਾਈਨ ਸ਼ੁਰੂ ਹੋਈ। ਜਹਾਜ਼ਾਂ 'ਚ ਵੀ ਅਦਰਵਾਈਜ਼ ਸਮੋਕਿੰਗ ਹੁੰਦੀ ਸੀ, ਫਿਰ ਪਾਰਕਾਂ ਤੇ ਆ ਗਈ, ਰੈਸਟੋਰੈਂਟਾਂ ਤੇ ਆ ਗਈ, ਬਿਲਡਿੰਗਾਂ 'ਚ ਆ ਗਈ, ਹੌਲੀ 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 ਇਹ 4 ਚੁਫੇਰੇ ਇਸ ਗੱਲ ਦੇ ਉੱਤੇ ਅੱਜ ਦੁਨੀਆ ਦੇ ਵਿੱਚ ਇਹ ਅਵੇਅਰਨੈਸ ਹੈ ਕਿ ਬਈ ਇਹ ਤੰਬਾਕੂ, ਜਿਹਦੇ ਲਈ ਪੁਰਾਤਨ ਸਿੰਘ ਇਹਦੇ ਲਈ ਸ਼ਬਦ ਜਗਤ ਝੂਠ ਇਸਤੇਮਾਲ ਕਰਦੇ ਸੀਗੇ, ਜਗਤ ਝੂਠ। ਔਰ ਨਿਹੰਗ ਸਿੰਘ ਸਾਡੇ ਜਿਹੜੇ ਹੁੱਕਾ ਪੀਣ ਵਾਲੇ ਜਾਂ ਦੂਜੇ ਸੀ, ਉਹਨੂੰ ਕਹਿੰਦੇ ਸੀ ਖੋਤੀ ਚੁੰਗਣਾ, ਕਿ ਵੀ ਖੋਤੀ ਚੁੰਗਣਾ ਵਾਲਾ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜੀਆਂ ਸਾਡੀਆਂ ਵੈਲਿਊਜ਼ ਸੀ, ਹਾਲਾਂਕਿ ਅੱਜ ਬਦਕਿਸਮਤੀ ਦੀ ਗੱਲ ਹੈ ਕਿ ਵੀ ਤੰਬਾਕੂ ਕੰਪਨੀਆਂ ਭਾਰਤ ਦੇ ਵਿੱਚ ਜਿਹਨਾਂ ਪੋਲੀਟੀਕਲ ਪਾਰਟੀਆਂ ਨੂੰ ਡੋਨੇਸ਼ਨ ਦਿੰਦੀਆਂ ਨੇ, ਅਕਾਲੀ ਦਲ ਵੀ ਉਹਨਾਂ 'ਚੋਂ ਹੈ ਔਰ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਹਵਾਲੇ ਨਾਲ ਜਿਹੜਾ ਇਹ ਤੰਬਾਕੂ ਦਾ ਇਸਤੇਮਾਲ ਪੰਜਾਬ ਦੇ ਵਿੱਚ ਇਹਨਾਂ ਨੇ ਲਿਆਂਦਾ ਹੋਇਆ। ਲੇਕਿਨ ਕੁੱਲ ਮਿਲਾ ਕੇ ਜਿਹੜੀ ਖਬਰ ਕਰਕੇ ਮੈਂ ਇਹ ਸਾਰਾ ਪਿਛੋਕੜ ਦਿੱਤਾ ਕਿ ਹੋਲੀ ਸਮੋਕ, ਵੈਟੀਕਨ ਟੂ ਸਟਾਪ ਸੈਲਿੰਗ ਸਿਗਰੇਟਸ ਇਨ ਇਟਸ ਸ਼ਾਪਸ। ਹੁਣ ਵੈਟੀਕਨ ਜਿਹਦੇ 1 ਬਿਲੀਅਨ 1.5 ਬਿਲੀਅਨ ਦੇ ਲਗਭਗ ਦੁਨੀਆ 'ਚ ਕੈਥੋਲਿਕ ਲੋਕ ਨੇ ਔਰ ਪੋਪ ਉਹਨਾਂ ਦਾ ਹੈਡ ਹੈ, ਔਰ ਉਹਨਾਂ ਦੀਆਂ ਜਿਹੜੀਆਂ ਡਿਊਟੀ ਫ੍ਰੀ ਸ਼ਾਪਸ ਸੀ, ਉਹ ਜਿਨ੍ਹਾਂ ਦੇ ਕੋਲੋਂ ਕਾਰਡ ਹੁੰਦੇ ਨੇ, ਉੱਥੇ ਉਹਨਾਂ ਨੂੰ ਡਿਊਟੀ ਫ੍ਰੀ ਸਿਗਰੇਟਸ ਮਿਲਦੇ ਸੀ ਜਾਂ ਉਹ ਵੇਚਦੇ ਰਹੇ ਨੇ ਜਦੋਂ ਤੋਂ ਵੀ ਇਸ ਦਾ ਪ੍ਰਚਾਰ ਹੈ। ਔਰ $11 ਮਿਲੀਅਨ ਦਾ ਸਾਲਾਨਾ ਪ੍ਰੋਫਿਟ ਜਿਹੜਾ ਹੈ ਵੈਟੀਕਨ ਨੂੰ ਇਹ ਡਿਊਟੀ ਫ੍ਰੀ ਸਿਗਰੇਟਸ ਦੀ ਸੇਲ 'ਚੋਂ ਆਉਂਦਾ ਸੀ। ਔਰ ਅੱਜ ਇਹ ਮੇਨ ਖਬਰ ਹੈ ਕਿ ਵੈਟੀਕਨ ਟੂ ਸਟਾਪ ਸੈਲਿੰਗ ਸਿਗਰੇਟਸ ਇਨ ਇਟਸ ਸ਼ਾਪਸ
the Vatican announced Thursday Pope Francis is saying just say no to cigarettes. कि भी पोप ने कहा भी no cigarettes ਨੂੰ. The Vatican announced Thursday that it would no longer sell cigarettes to employees in its duty-free shop and supermarket, giving up an estimated $11 million a year in profit. उन्होंने कहा जी ਹੁਣ ਤੋਂ ਇਹ ਬੰਦ ਔਰ ਅਸੀਂ $11 million ਦਾ ਲਾਸ ਲੈ ਲਾਂਗੇ ਸਾਲਾਨਾ ਜਿਹੜਾ ਸਾਨੂੰ ਹੁੰਦਾ ਸੀ. Francis made the decision because the Holy See cannot contribute to an activity that clearly damages the health of people. ਕਿ ਅਸੀਂ ਉਹਦਾ ਹਿੱਸਾ ਨਹੀਂ ਬਣਨਾ ਚਾਹੁੰਦੇ. ਚਲੋ 4 ਸਦੀਆਂ ਬਾਅਦ ਹੀ ਸਮਝ ਆਈ ਕਿ ਵੀ ਨਹੀਂ ਹੈ, ਪਰ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ 10ਵੇਂ ਪਾਤਸ਼ਾਹ ਦੇ ਆਪਣੇ ਸਿਧਾਂਤ ਦੇ ਕਿ ਗੁਰੂ ਨੇ ਇਸ ਜਗਤ ਝੂਠ ਤੋਂ ਸਾਨੂੰ ਮਹਿਫੂਜ਼ ਕੀਤਾ ਜੀ. The Vatican said. A statement cited the World Health Organization, which says smoking causes more than 7 million deaths annually around the globe. ਉਹਨੇ ਪੋਪ ਕੋਟ ਕਰ ਰਿਹਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਕਿ 70 ਲੱਖ ਲੋਕ ਹਰ ਸਾਲ ਦੁਨੀਆ 'ਚ ਮਰਦੇ ਨੇ ਤੰਬਾਕੂ ਦੇ ਇਸਤੇਮਾਲ ਕਰਕੇ. ਔਰ ਫਿਰ ਅੱਗੇ ਲੰਬਾ ਚੌੜਾ ਹੈ ਕਿ ਵੀ ਉਹਨਾਂ ਨੇ ਕੋਟ ਕੀਤਾ ਇੱਕ 2015 'ਚ ਕੋਈ ਕਿਤਾਬ ਆਈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਕਿਵੇਂ ਜਿਹੜਾ ਇਹ ਸਾਰੇ 'ਚੋਂ ਜਿਹੜੀਆਂ ਇਹਨਾਂ ਦੀਆਂ ਸ਼ਾਪਸ ਨੇ ਪੋਪ ਦੀਆਂ ਉਹਦੇ 'ਚ ਕਿਊਬਨ ਸਿਗਾਰ, ਸੈਮਸੰਗ ਫਲੈਟ ਸਕਰੀਨ ਟੀਵੀਜ਼, ਪ੍ਰੈਸਟੀਜੀਅਸ ਵਾਈਨ ਇਹ ਸਾਰੀਆਂ ਵਿਕਦੀਆਂ ਨੇ. ਔਰ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਜਿਹੜੀ ਇਹ ਬਾਏ ਕਰਦੀ ਰਹੀ. 41,000 ਕਮਰਸ਼ੀਅਲ ਕਾਰਡ ਇਨ ਯੂਜ਼ ਨੇ. ਔਰ ਇਹ ਸਾਰੇ ਜਿਹੜੇ ਨੇ ਬੜੇ ਬੜੇ ਬਾਕਸ ਜਿਹੜੇ ਨੇ ਉਹਦੇ ਸਿਗਰਟਸ ਦੇ ਖਰੀਦੇ ਸੀ. ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਦੁਨੀਆ ਦੇ ਵਿੱਚ ਸਾਇੰਸ ਦੇ ਰਾਹੀਂ ਤਾਂ ਇਹ ਅਵੇਅਰਨੈਸ ਆਈ ਗਈ ਸੀ. ਹੁਣ ਘੱਟੋ ਘੱਟ ਪੋਪ ਨੂੰ ਵੀ ਯਾਦ ਆਇਆ ਕਿ ਵੀ ਆਪਣੇ ਫਾਲੋਅਰਸ ਨੂੰ ਔਰ ਜਿਹੜੇ 7 ਮਿਲੀਅਨ ਲੋਕ ਸਾਲ 'ਚ ਮਰਦੇ ਨੇ ਇਹਨਾਂ ਨੂੰ ਬਚਾਉਣ ਦੇ ਲਈ ਜ਼ਰੂਰੀ ਹੈ ਕਿ ਇਹ ਪਾਰਟ ਹੈ. ਦੂਜੇ ਪਾਸੇ ਜਿਹੜਾ ਦੂਸਰਾ ਟੌਪਿਕ ਦੇ ਨਾਲ ਲੱਗਦਾ ਮੈਂ ਚੁਣਿਆ, ਹਾਲਾਂ BBC ਪੰਜਾਬੀ ਸਰਵਿਸ ਦੀ ਇਹ ਸਟੋਰੀ ਸੀ ਗਗਨਦੀਪ ਸਿੰਘ ਨੇ ਕੀਤੀ ਹੋਈ 3-4 ਦਿਨ ਪਹਿਲਾਂ ਜੀ. 5 ਕਕਾਰੀ ਰੂਪ. ਜਦੋਂ ਅਸੀਂ ਖਾਲਸੇ ਦੀ ਗੱਲ ਕਰਦੇ ਹਾਂ ਤੇ 5 ਕਕਾਰ ਕੇਸ, ਕੰਗਾ, ਕੜਾ, ਕਿਰਪਾਨ, ਕਛਹਿਰਾ ਇਹ ਸਾਡੀ ਪਛਾਣ ਹੈ. ਇਹ ਗੁਰੂ ਦੀ ਪਛਾਣ ਹੀ ਨਹੀਂ, ਇਹਨੂੰ ਮੈਂ ਵੈਡਿੰਗ ਗਿਫਟਸ ਕਹਿੰਦਾ ਕਿ 10ਵੇਂ ਪਾਤਸ਼ਾਹ ਦਾ ਜਿਹੜਾ ਸਿੱਖ ਦੇ ਨਾਲ ਜਦੋਂ ਸਿੱਖ ਅੰਮ੍ਰਿਤ ਛਕਦਾ ਹੈ ਤੇ ਇਹ ਅੰਮ੍ਰਿਤ ਉਹ ਯੂਨੀਅਨ ਹੈ, ਸਪਿਰਿਚੁਅਲ ਯੂਨੀਅਨ ਜਿਹਦੇ ਚ ਵੈਡਿੰਗ ਗਿਫਟਸ ਨੇ ਗੁਰੂ ਦੀਆਂ. ਔਰ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ. ਹੁਣ ਇਹ ਖਾਲਸੇ ਚ ਗੁਰੂ ਬੈਠਾ ਹੋਇਆ. ਔਰ 5 ਕਕਾਰੀ ਰੂਪ ਚ ਅਸੀਂ ਸਿਰਫ 3 ਸਦੀਆਂ ਚ ਉੱਥੇ ਤਾਂ ਜੋ ਸਫ਼ਰ ਕੀਤਾ, 18ਵੀਂ ਸਦੀ ਸਾਡਾ ਸਾਰਾ ਇਤਿਹਾਸ ਉਹ ਪਰਸੀਕਿਊਸ਼ਨ ਦਾ, ਜਿੱਥੇ ਚੋਇਸ ਰੱਖੀ ਜਾਂਦੀ ਸੀ ਵੀ ਕੇਸ ਕਤਲ ਕਰਵਾ ਲਓ ਜਾਂ ਸਿੱਖੀ ਛੱਡ ਦਿਓ, ਜਾਨ ਬਖਸ਼ੀ ਹੋ ਸਕਦੀ ਹੈ. ਤੇ ਸਾਡੀ 2 ਵੇਲੇ ਦੀ ਅਰਦਾਸ ਸਾਡੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਅਸੀਂ ਕਿਵੇਂ ਸਿਰ ਤਾਂ ਦੇ ਦਿੱਤੇ, ਖੋਪੜੀ ਲੋਹਾ ਲਈ, ਪਰ ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ. ਇਹ ਸਾਡਾ ਫਖਰਯੋਗ ਇਤਿਹਾਸ ਹੈ. ਔਰ ਇਹ ਲੜਾਈ ਜਿਹੜੀ 5 ਕਕਾਰੀ ਰੂਪ ਨੂੰ ਕਾਇਮ ਰੱਖਣ ਦੀ ਹੈ, ਇਹ ਦੁਨੀਆ ਭਰ 'ਚ ਸਿੱਖਾਂ ਨੇ ਲੜੀ ਹੈ. ਔਰ ਪਿਛਲੇ ਦਿਨਾਂ 'ਚ ਜਦੋਂ ਇਹ ਕੈਨੇਡਾ ਦੀ ਖਬਰ ਆਈ ਕਿ ਕੈਨੇਡਾ ਸਰਕਾਰ ਨੇ 6 ਇੰਚ ਦੀ ਕਿਰਪਾਨ ਪਹਿਨ ਕੇ ਕੁੱਲ ਦੁਨੀਆ 'ਚ ਵਿਦਨ ਕੈਨੇਡਾ ਵੀ ਤੁਸੀਂ ਜਹਾਜ਼ 'ਚ ਸਫ਼ਰ ਕਰ ਸਕਦੇ ਹੋ ਔਰ ਦੁਨੀਆ 'ਚ ਸਿਵਾਏ ਅਮਰੀਕਾ ਦੇ, ਕਿਉਂਕਿ ਅਮਰੀਕਾ 'ਚ ਇਸ ਮਾਮਲੇ 'ਚ ਅਜੇ ਸਖਤੀ ਹੈ. ਹੁਣ ਇਹ ਬਹੁਤ ਵੱਡੀ ਵਿਕਟਰੀ ਹੈ. ਔਰ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ RCMP ਦੇ ਵਿੱਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਵਿੱਚ ਬਲਤੇਜ ਸਿੰਘ ਢਿੱਲੋਂ ਨੇ ਕੇਸ ਜਿੱਤਿਆ. ਇੰਗਲੈਂਡ ਦੇ ਵਿੱਚ ਕ੍ਰੈਸ਼ ਹੈਲਮਟ ਐਕਟ ਪਾਸ ਕਰਵਾਇਆ ਕਿ ਜੀ ਮੋਟਰਸਾਈਕਲਾਂ ਤੇ ਅਸੀਂ ਹੈਲਮਟ ਨਹੀਂ ਪਹਿਨਣ, ਅਸੀਂ ਦਸਤਾਰ ਨਾਲ ਸਰਵ ਵਰਕ ਪਲੇਸ ਦੇ ਉੱਤੇ. ਔਰ ਇਹ ਸਟੋਰੀ ਲੰਬੀ ਚੌੜੀ ਹੈ ਔਰ ਇਹਦਾ ਉਹਨਾਂ ਨੇ ਹੈਡਿੰਗ ਦਿੱਤਾ ਕਿਵੇਂ ਜਿੱਤੀ ਗਈ ਦੁਨੀਆ ਭਰ 'ਚ ਧਾਰਮਿਕ ਚਿੰਨ੍ਹ ਪਹਿਨਣ ਦੀ ਲੜਾਈ, ਕਿ ਕਿਵੇਂ ਸਿੱਖਾਂ ਨੇ ਜਿੱਤੀ ਹੈ. ਕੈਨੇਡਾ ਦੇ ਟਰਾਂਸਪੋਰਟ ਮਹਿਕਮੇ ਵੱਲੋਂ ਸਿੱਖਾਂ ਨੂੰ 6 ਸੈਂਟੀਮੀਟਰ, ਨਾਟ 6 ਇੰਚ ਨਹੀਂ 6 ਸੈਂਟੀਮੀਟਰ ਲੰਬੀ ਕਿਰਪਾਨ ਪਾ ਕੇ ਘਰੇਲੂ ਤੇ ਕੌਮਾਂਤਰੀ ਪੱਧਰ ਤੇ ਹਵਾਈ ਸਫ਼ਰ ਕਰਨ ਦੀ ਇਜਾਜ਼ਤ ਦੇਣ ਦਾ ਦੁਨੀਆ ਭਰ ਦੇ ਸਿੱਖਾਂ ਨੇ ਸਵਾਗਤ ਕੀਤਾ ਹੈ. ਕੌਮਾਂਤਰੀ ਸਿੱਖ ਸੰਸਥਾ ਵਰਲਡ WHO, ਇਹਨੇ ਵੈਸੇ WHO ਲਿਖਿਆ ਹੈ, WSO ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ, ਜਿਸ ਨੇ ਸਿੱਖਾਂ ਦੇ ਇਸ ਹੱਕ ਲਈ ਯਤਨ ਕੀਤੇ ਹਨ. ਇਸ ਫੈਸਲੇ ਲਈ ਕੈਨੇਡਾ ਦੇ ਟਰਾਂਸਪੋਰਟ ਮਹਿਕਮੇ ਦਾ ਧੰਨਵਾਦ ਕੀਤਾ ਹੈ. ਇਹ ਕੋਈ ਕੱਲੀ ਉਦਾਹਰਣ ਨਹੀਂ ਹੈ ਕਿਸੇ ਮੁਲਕ ਦੀ ਸਰਕਾਰ ਨੇ ਧਾਰਮਿਕ ਮਸਲੇ ਤੇ ਆਪਣੀ ਰਾਏ ਬਦਲੀ ਹੋਵੇ. ਇਸ ਤੋਂ ਪਹਿਲਾਂ ਵੀ ਕਈ ਮੁਲਕਾਂ ਦੀਆਂ ਸਰਕਾਰਾਂ ਜਾਂ ਅਦਾਲਤਾਂ ਨੇ ਆਪਣੇ ਫੈਸਲੇ ਬਦਲ ਕੇ ਧਾਰਮਿਕ ਘੱਟਗਿਣਤੀਆਂ ਵਿਸ਼ੇਸ਼ਕਰ ਸਿੱਖਾਂ ਨੂੰ ਉਹਨਾਂ ਦੇ ਧਰਮ ਮੁਤਾਬਕ ਜ਼ਿੰਦਗੀ ਜਿਉਣ ਦਾ ਹੱਕ ਦਿੱਤਾ ਹੈ. ਔਰ ਦਰਸ਼ਕ ਸਕਰੀਨ ਤੇ ਪਿਕਚਰਸ ਦੇਖ ਰਹੇ ਹੋਣਗੇ ਕਿ ਹੁਣ ਈਵਨ ਇੰਗਲੈਂਡ ਦੀ ਰਾਣੀ ਦੇ ਮਹਿਲ ਦੇ ਬਾਹਰ ਵੀ ਸਿੱਖ ਆਪਣੀ ਯੂਨੀਫਾਰਮ ਦੇ ਵਿੱਚ
ਪਹਿਰਾ ਦੇ ਰਹੇ ਹੁੰਦੇ ਨੇ। ਔਰ ਰਾਇਲ ਜਿਹੜੀ ਕੈਨੇਡੀਅਨ RCMP ਜਿਹਨੂੰ ਕਹਿੰਦੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ, ਉਹਦੇ 'ਚ ਸਿੱਖ ਉਹਨਾਂ ਨੇ ਲੰਬੀ ਲੜਾਈ ਲੜੀ, ਉਹਦਾ ਹੱਕ ਉਹਨਾਂ ਨੂੰ ਹਾਸਲ ਹੋਇਆ। ਅਮਰੀਕਾ ਦੇ ਵਿੱਚ ਆਲਮੋਸਟ ਅਸੀਂ ਸਿੱਖੀ ਸਰੂਪ ਦੇ ਵਿੱਚ ਸਰਵ ਕਰਨ ਦਾ ਹੱਕ ਹਾਸਲ ਕੀਤਾ ਹੈ। ਸਿੰਗਾਪੁਰ, ਮਲੇਸ਼ੀਆ, ਇਹਨਾਂ ਮੁਲਕਾਂ 'ਚ ਤਾਂ ਈਵਨ ਫੌਜ ਦਾ ਚੀਫ ਵੀ ਸਿੰਗਾਪੁਰ ਦੇ ਵਿੱਚ ਸਿੱਖ ਰਿਹਾ। ਫਿਰ ਇਸੇ ਤਰ੍ਹਾਂ ਅਸੀਂ ਦੇਖਦੇ ਕਿ ਫੁੱਟਬਾਲ ਦੇ ਵਿੱਚ ਕਿਵੇਂ 2013 'ਚ ਕਿਊਬੈਕ ਸੌਕਰ ਫੈਡਰੇਸ਼ਨ ਨੇ ਪੱਗ ਤੇ ਹੋਰ ਧਾਰਮਿਕ ਚਿੰਨ੍ਹ ਬੰਨ੍ਹ ਕੇ ਫੁੱਟਬਾਲ ਦੇ ਮੈਦਾਨ 'ਚ ਆਉਣ ਤੇ ਪਾਬੰਦੀ ਲਾ ਦਿੱਤੀ ਸੀ। ਇਸ ਪਾਬੰਦੀ ਦਾ ਕਾਰਨ ਫੈਡਰੇਸ਼ਨ ਨੇ ਸਿਕਿਉਰਿਟੀ ਦੱਸਿਆ ਸੀ। ਕੈਨੇਡੀਅਨ ਸੌਕਰ ਐਸੋਸੀਏਸ਼ਨ ਦੇ ਕਹਿਣ ਦੇ ਬਾਵਜੂਦ ਕਿ ਪੱਗ ਬੰਨ੍ਹ ਕੇ ਫੁੱਟਬਾਲ ਦੇ ਮੈਦਾਨ 'ਚ ਆਉਣਾ ਠੀਕ ਹੈ, ਪਾਬੰਦੀ ਨਹੀਂ ਹਟਾਈ ਗਈ। ਆਖਰਕਾਰ ਫੀਫਾ ਨੇ ਇਸ ਮਾਮਲੇ 'ਚ ਦਖਲ ਦਿੱਤਾ ਤੇ ਪਾਬੰਦੀ ਹਟਾਈ ਗਈ। ਸੋ ਇਹ ਵੀ ਇੱਕ ਪੂਰੀ ਕੈਂਪੇਨ ਸਿੱਖ ਜਥੇਬੰਦੀਆਂ ਨੇ ਲੜੀ। ਇਸੇ ਤਰ੍ਹਾਂ ਇਕੱਲਾ ਸਿੱਖਾਂ ਨੇ ਖੁਦ ਹੀ ਨਹੀਂ, ਕੈਨੇਡਾ ਦੇ ਵਿੱਚ ਜਿਵੇਂ ਮੂੰਹ ਢੱਕ ਕੇ ਨਕਾਬ ਦੇ ਨਾਲ ਸਿਰਫ ਅੱਖਾਂ ਫੋਟੋ ਖਿੱਚਣ ਦਾ ਹੱਕ ਮੁਸਲਮਾਨ ਭੈਣਾਂ ਦੇ ਲਈ ਜਿਹੜਾ ਉਹਨਾਂ ਨੇ ਪਾਬੰਦੀ ਲਾਈ ਸੀ, ਉਹਦੇ 'ਚ ਵੀ ਜਿਹੜਾ ਸਿੱਖਾਂ ਨੇ ਜਿਵੇਂ ਜਗਮੀਤ ਸਿੰਘ ਨੇ ਇਸ ਮਾਮਲੇ ਦੇ ਵਿੱਚ ਸਾਈਡ ਕੀਤਾ ਸੀ ਕਿ ਉਹਨਾਂ ਦਾ ਧਾਰਮਿਕ ਹੱਕ ਹੈ। ਹੁਣ ਇਸੇ ਤਰ੍ਹਾਂ ਬੇਸ਼ੱਕ ਫਰਾਂਸ ਦੇ ਵਿੱਚ ਜਿਹੜਾ ਪੱਗ ਦਾ ਮੁੱਦਾ ਹੈ 2002 ਦਾ, ਅਜੇ ਜਿਹਦੇ 'ਚ ਉਹਨਾਂ ਨੇ ਆਸਟੈਂਸੀਬਲ ਸਾਈਨਸ ਆਫ ਰਿਲੀਜਨ ਦੇ ਉੱਤੇ 2004 ਮੇਰਾ ਖਿਆਲ ਹੈ ਜਾਂ 2002 ਹੈ, ਪਰ ਉਹ ਕੇਸ ਹਿਊਮਨ ਰਾਈਟਸ ਕਾਉਂਸਲ ਦੇ ਵਿੱਚ ਸਿੱਖਾਂ ਨੇ ਜਿੱਤੇ 2 ਕੇਸ। ਔਰ ਜ਼ਾਹਰ ਹੈ ਵੀ ਇੱਕ ਦਿਨ ਆਏਗਾ ਕਿ ਵੀ ਉੱਥੇ ਪਬਲਿਕਲੀ ਵੀ ਜਿਹੜਾ, ਹਾਲਾਂ ਇਸ ਸਭ ਦਾ ਫਾਇਦਾ ਇਹ ਹੋਇਆ ਵੀ ਫਰਾਂਸ ਸਰਕਾਰ ਨੇ ਕਿਹਾ ਜੀ ਪਬਲਿਕ ਥਾਵਾਂ ਤੇ ਦਫ਼ਤਰਾਂ ਜਾਂ ਪਾਰਕਾਂ 'ਚ ਕੋਈ ਦਸਤਾਰ ਤੇ ਪਾਬੰਦੀ ਨਹੀਂ ਹੈ, ਹਾਲਾਂਕਿ ਸਕੂਲੀ ਬੱਚਿਆਂ ਦੇ ਲਈ ਉਹ ਪਾਬੰਦੀ ਜਾਰੀ ਹੈ। ਇਸੇ ਤਰ੍ਹਾਂ ਬਰਤਾਨੀਆ 'ਚ ਪੱਗ ਦਾ ਮਾਮਲਾ ਮਾਰਚ 2015 'ਚ ਰੁਜ਼ਗਾਰ ਕਾਨੂੰਨ ਜਿਹੜਾ 1999 'ਚ ਸੋਧ ਕਰਕੇ ਬਰਤਾਨੀਆ ਸਰਕਾਰ ਨੇ ਸਿੱਖਾਂ ਨੂੰ ਕੰਮ ਵਾਲੀਆਂ ਥਾਵਾਂ ਤੇ ਪੱਗ ਬੰਨ੍ਹਣ ਦੀ ਆਗਿਆ ਦੇ ਦਿੱਤੀ। ਸੋ ਬਰਤਾਨੀਆ 'ਚ ਅਸੀਂ ਦੇਖਦੇ ਹਾਂ ਇਸ ਤੋਂ ਪਹਿਲਾਂ ਵੀ ਜਿਹੜਾ ਨੇ ਹੈਲਮਟ ਦੇ ਅਗੇਂਸਟ ਸਿੱਖਾਂ ਨੇ ਲੜਾਈ ਲੜੀ ਔਰ ਕ੍ਰੈਸ਼ ਹੈਲਮਟ ਐਕਟ ਜਿਹੜਾ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦਾ ਹੱਕ ਮਿਲਿਆ। ਅਮਰੀਕਾ 'ਚ ਵੀ ਜਿਹੜਾ ਇਸੇ ਆਰਟੀਕਲ ਦੇ ਵਿੱਚ ਹੈ ਕਿ ਵੀ ਹੁਣ ਅਮਰੀਕਾ ਦੀ ਫੌਜ ਵੀ ਸਿੱਖ ਪੱਗ ਦਾੜੀ ਰੱਖ ਕੇ ਜਿਹੜਾ ਉਹ ਫੌਜ ਦੇ ਵਿੱਚ ਸਰਵ ਕਰ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਕੋਈ ਛੋਟੀ ਗੱਲ ਨਹੀਂ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਵੀ 4 ਸਦੀਆਂ 'ਚ ਜੇ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸ਼ਹਾਦਤਾਂ ਦਾ ਸਫ਼ਰ ਸ਼ੁਰੂ ਕਰੀਏ, ਅਸੀਂ ਪਾਵਰਫੁਲ ਰਜੀਮ ਮੁਗਲ ਹੋਣ, ਅਫਗਾਨ ਹੋਣ, ਅੰਗਰੇਜ਼ ਹੋਣ, ਅੱਜ ਦੇ ਹਿੰਦੂ ਤਵੀ ਹੋਣ, ਉਹਨਾਂ ਦੇ ਨਾਲ ਲੜੇ ਭਿੜੇ ਔਰ ਕਿਵੇਂ ਅਸੀਂ ਅੱਗੇ ਮੂਵ ਫਾਰਵਰਡ ਕੀਤਾ। ਪੋਲੀਟੀਕਲੀ ਦੁਨੀਆ 'ਚ ਜਗਮੀਤ ਸਿੰਘ, ਅਮਰੀਕਾ 'ਚ US ਕਾਂਗਰੈਸ਼ਨਲ ਕਾਕਸ, ਇੰਗਲੈਂਡ 'ਚ ਮੈਂਬਰ ਪਾਰਲੀਮੈਂਟ, ਮਲੇਸ਼ੀਆ 'ਚ, ਨਿਊਜ਼ੀਲੈਂਡ ਦੀ ਪਾਰਲੀਮੈਂਟ 'ਚ ਵੀ ਇੱਕ ਸਿੱਖ ਮੈਂਬਰ ਪਾਰਲੀਮੈਂਟ ਹੈ। ਔਰ ਇਸੇ ਤਰ੍ਹਾਂ ਇੱਕ ਛੋਟੀ ਜਿਹੀ ਕੌਮ ਅੱਜ ਦੁਨੀਆ ਦੇ 7.5 ਬਿਲੀਅਨ ਲੋਕਾਂ 'ਚ 5ਵਾਂ ਵੱਡਾ ਧਰਮ ਬਣ ਕੇ ਔਰ 5 ਕਕਾਰੀ ਰੂਪ। 9/11 ਕੋਈ ਛੋਟਾ ਚੈਲੰਜ ਨਹੀਂ ਸੀ, ਬੜੇ ਬੜੇ ਦੌੜ ਜਾਂਦੇ ਨੇ, ਪਰ ਸਿੱਖਾਂ ਨੇ ਇਸ ਚੈਲੰਜ ਨੂੰ ਹੈਡ ਔਨ ਲਿਆ ਔਰ ਰਾਦਰ ਅਸੀਂ ਅੱਡੀ ਕੱਢ ਕੇ ਇਸ ਗੱਲ ਦੇ ਲਈ ਲੜੇ ਕਿ ਨਹੀਂ, ਅਸੀਂ ਜਿਹੜਾ ਹੈ ਇਹ ਹਵਾਈ ਜਹਾਜ਼ਾਂ 'ਚ ਉੱਡਣ ਲੱਗਿਆ ਦਸਤਾਰ ਨੂੰ ਹੱਥ ਨਹੀਂ, ਹੁਣ ਜਿਹੜੀ ਸੈਲਫ ਪੈਟਿੰਗ ਲਾਈਨ ਹੈ ਤੁਸੀਂ ਟੱਚ ਵੀ ਨਹੀਂ ਕਰ ਸਕਦੇ ਪੱਗ ਸਾਡੀ, ਤੁਸੀਂ ਆਪਣਾ ਹੋਰ ਜੋ ਮਰਜ਼ੀ ਕਰੋ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਸਾਡੇ ਗੁਰੂ ਦੀ ਰਹਿਮਤ ਹੈ, ਇਹਦੇ 'ਚ ਗੁਰੂ ਪੰਥ ਦੇ ਵਿੱਚ ਵਸਦਾ ਔਰ ਗੁਰੂ ਦੀ ਰਹਿਮਤ ਦੇ ਨਾਲ ਅਸੀਂ ਇਸ ਦੁਨੀਆ ਦੇ ਵਿੱਚ ਜਿਹੜਾ ਰੋਲ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉਸ ਰੋਲ ਨੂੰ ਗੁਰੂ ਦੀ ਬਖਸ਼ਿਸ਼ ਦੇ ਨਾਲ ਖਾਲਸਾ ਸਾਬਤ ਕਦਮਾਂ ਦੇ ਨਾਲ ਨਿਭਾ ਰਿਹਾ ਔਰ ਅੱਗੋਂ ਵੀ ਗੁਰੂ ਦੀ ਰਹਿਮਤ ਦੇ ਨਾਲ ਅਸੀਂ ਇਤਿਹਾਸ ਦੇ ਉੱਤੇ, ਕੁੱਲ ਮਨੁੱਖੀ ਇਤਿਹਾਸ ਦੇ ਉੱਤੇ ਆਪਣੀਆਂ ਪੈੜਾਂ ਛੱਡਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਕਰ ਦਈਏ, ਜਿਸ ਤਰ੍ਹਾਂ ਕਿ ਵੀਰਸ ਤੁਸੀਂ ਹਰ ਰੋਜ਼ ਦੇਖਦੇ ਹੋ ਕਿ ਡਾਕਟਰ ਸਾਹਿਬ ਵੱਧ ਤੋਂ ਵੱਧ ਔਰ ਅਹਿਮ ਇਸ਼ੂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਨੇ। ਅਸੀਂ ਚਾਹਾਂਗੇ ਕਿ ਤੁਸੀਂ TV 84 ਤੇ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, TV 84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ 5164060694। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।